ਇੱਕ ਇੰਗਲਿਸ਼ ਨੂੰ ਰਿਲੇਟਡ ਜਿਹੜੀ ਖਬਰ ਹੈਗੀ ਆ, ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਵੀ ਕਿਸ ਤਰ੍ਹਾਂ ਜਿਹੜੇ ਟਰਾਂਸਪੋਰਟੇਸ਼ਨ ਕੋਲੀਸ਼ਨ ਆ, ਉਹਨਾਂ ਨੇ ਚੈਲੰਜ ਕੀਤਾ, ਜਿਹੜਾ ਸਮਾਲ ਬਿਜ਼ਨਸ ਇਨ ਟਰਾਂਸਪੋਰਟੇਸ਼ਨ ਕੋਲੀਸ਼ਨ ਹਨਾ, ਉਹਨਾਂ ਵੱਲੋਂ ਅੱਜ ਇਹ ਖਬਰ ਆ ਵੀ ਉਹ ਕਹਿੰਦੇ ਵੀ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਕਹਿ ਦਿੱਤਾ ਆ ਵੀ ਇੰਗਲਿਸ਼ ਜਿਹੜੀ ਲੈਂਗੁਏਜ ਆ ਤੇ ਇਹਨੂੰ ਇਨਫੋਰਸ ਕਿਉਂ ਨਹੀਂ ਕੀਤਾ ਜਾਂਦਾ। FMCSA ਇਸ ਚੀਜ਼ ਨੂੰ ਕਿਉਂ ਨਹੀਂ ਇਨਫੋਰਸ ਕਰ ਰਹੀ। ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਜਿਹੜੀ ਡਰਾਈਵਰ ਕੁਆਲੀਫਿਕੇਸ਼ਨ ਰੈਗੂਲੇਸ਼ਨ ਹੈਗੀ ਆ, ਕਹਿੰਦੇ ਵੀ ਇਹਦੇ ਨਾਲ ਕੱਲਾ ਇੱਕ ਟਰੱਕ ਨਹੀਂ, ਦੂਜੇ ਟਰੱਕਰ ਦੀ ਸੇਫਟੀ ਦਾ ਇਸ਼ੂ ਵੀ ਹੈਗਾ ਆ, ਤੇ ਆਮ ਲੋਕਾਂ ਦੀ ਸੇਫਟੀ ਦਾ ਇਸ਼ੂ ਵੀ ਹੈਗਾ ਆ। ਜਿਹੜੀਆਂ ਸਟੇਟਸ ਆ ਉਹ ਪੂਰੀ ਤਰ੍ਹਾਂ ਇਸ ਚੀਜ਼ ਨੂੰ ਲਾਗੂ ਕਿਉਂ ਨਹੀਂ ਕਰ ਰਹੀਆਂ, ਤੇ ਜਦ ਕਿ ਇਹ ਰਿਕੁਆਇਰਮੈਂਟ ਆ, ਜੇ ਤੁਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣਾ ਤੇ ਤੁਹਾਨੂੰ ਇੰਗਲਿਸ਼ ਆਣੀ ਚਾਹੀਦੀ ਹੈਗੀ ਆ। ਤੇ ਕਹਿੰਦੇ ਪਈ ਜੋ ਹਾਂਜੀ ਨਾਲੇ ਦੂਜੀ ਗੱਲ ਹੈ ਹਰਜੋਤ ਭਾਜੀ ਕਿ ਕਿਸੇ ਦੇ ਇੱਥੇ ਕੋਈ ਪ੍ਰਾਈਵੇਟ ਕੋਰਸ ਲੈਣ ਦੀ ਲੋੜ ਨਹੀਂ, ਕੋਈ ਕੁਛ ਕਰਨ ਦੀ ਲੋੜ ਨਹੀਂ ਇੰਗਲਿਸ਼ ਦੇ ਲਈ। ਹਰ ਅਡਲਟ ਸਕੂਲ, ਹਰ ਸ਼ਹਿਰ ਦੇ ਵਿੱਚ ਅਡਲਟ ਸਕੂਲ ਹੈਗਾ, ਫ੍ਰੀ ਇੰਗਲਿਸ਼ ਦੀਆਂ ਕਲਾਸਿਸ ਦਿੱਤੀਆਂ ਜਾਂਦੀਆਂ, ਫ੍ਰੀ ਕੰਪਿਊਟਰ ਦੀਆਂ ਕਲਾਸਿਸ ਦਿੱਤੀਆਂ ਜਾਂਦੀਆਂ। ਜੇ ਕੋਈ ਚਾਰਜ ਵੀ ਹੈਗਾ, ਮੇਰੇ ਖਿਆਲ ਕਿਸੇ ਦਾ $25 ਹੋਊਗਾ ਕਲਾਸ ਦਾ ਚਾਰਜ, ਕਿਸੇ ਦਾ $20 ਹੋਊਗਾ, ਪਰ ਹਰ ਸ਼ਹਿਰ ਦੇ ਵਿੱਚ ਅਡਲਟ ਸਕੂਲ ਜਿਹੜੇ ਆ ਉਹ ਫ੍ਰੀ ਇੰਗਲਿਸ਼ ਦੀਆਂ ਕਲਾਸਿਸ ਦਿੰਦੇ ਆ। ਸੋ ਪਲੀਜ਼ ਇੱਧਰ ਉੱਧਰ ਜਾਣ ਨਾਲੋਂ ਕਿਸੇ ਇੱਧਰ ਆਨਲਾਈਨ ਕੋਰਸ ਲੈ ਲਓ, ਇਹ ਲੈ ਲਓ, ਉਹਦੇ ਨਾਲੋਂ ਨਾ ਸਾਰਿਆਂ ਨਾਲੋਂ ਵਧੀਆ ਹੈਗਾ ਕਿ ਤੁਸੀਂ ਆਪਣੇ ਅਡਲਟ ਸਕੂਲ ਜਿਹੜਾ ਉੱਥੇ ਜਾਓ, ਉੱਥੇ ਦੀਆਂ ਕਲਾਸਿਸ। ਜਿੱਦਾਂ ਹੁਣ ਅਸੀਂ ਸਾਡੇ ਲਾਗੇ ਮੈਂਟੀਕਾ ਅਡਲਟ ਸਕੂਲ ਹੈਗਾ ਆ, ਆਪਣੇ ਮੈਂਟੀਕੇ 'ਚ ਕਿੰਨੇ ਆਪਣੀ ਪਬਲਿਕ ਹੈਗੀ, ਪਾਪੂਲੇਸ਼ਨ ਹੈਗੀ ਆ, ਮੈਂਟੀਕਾ, ਲੇਥਰੋਪ, ਸਟਾਕਟਨ, ਸਾਰੇ ਏਰੀਏ 'ਚ। ਸੋ ਜਿਹੜਾ ਅਡਲਟ ਸਕੂਲ ਹੈਗਾ ਆ ਉੱਥੇ ਤੁਹਾਨੂੰ ਫ੍ਰੀ ਕਲਾਸਿਸ ਹੈਗੇ ਆ, ਈਵਨਿੰਗ ਕਲਾਸਿਸ ਆ, ਵੀਕਐਂਡ ਕਲਾਸਿਸ ਆ। ਸੋ ਜਿਹੜਾ ਵੀ ਤੁਸੀਂ ਕੰਮ ਕਰਦੇ ਆ, ਜਿੱਦਾਂ ਕਿ ਪਿਛਲੀ ਵਾਰੀ ਇੱਕ ਭਾਜੀ ਉਹਨਾਂ ਨੇ ਕਾਲ ਕਰਕੇ ਦੱਸਿਆ ਸੀ ਉਹ ਫੈਕਟਰੀ 'ਚ ਕੰਮ ਕਰਦੇ ਸੀਗੇ ਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਦੀਆਂ ਆਪਣੀਆਂ ਇੰਗਲਿਸ਼ ਦੀਆਂ ਕਲਾਸਾਂ ਲੈਂਦੇ ਸੀਗੇ। ਸੋ ਉਹ ਚੀਜ਼ਾਂ ਜਿਹੜੀਆਂ ਨਾ ਤੁਹਾਨੂੰ ਐਫਰਟ ਕਰਨੀ ਪੈਣੀਆਂ। ਹੁਣ ਉਹੋ ਹੀ ਕੰਮ ਜਿਹੜਾ ਕਿ ਅੱਗੇ ਅੰਨ੍ਹੇਵਾਹ ਕੀਤਾ ਜਾਂਦਾ ਸੀ, ਉਹ ਤੇ ਥੋੜ੍ਹਾ ਜਿਹਾ ਹੁਣ ਪੜ੍ਹ ਲਿਖ ਕੇ ਕਰਨਾ ਪੈਣਾ। ਸੋ ਪਲੀਜ਼ ਇਹ ਚੀਜ਼ਾਂ ਤੇ ਧਿਆਨ ਦਿਓ। ਜਿਹੜੇ ਅਡਲਟ ਸਕੂਲ ਹੈਗੇ ਆ ਉਹ ਫ੍ਰੀ ਕਲਾਸਿਸ ਪ੍ਰੋਵਾਈਡ ਕਰਦੇ ਆ ਇਹਨਾਂ ਚੀਜ਼ਾਂ ਦੇ ਲਈ। ਜੀ ਬਿਲਕੁਲ। ਸੋ ਬਿਲਕੁਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ SVTC ਜਿਹੜਾ ਸਮਾਲ ਬਿਜ਼ਨਸ ਟਰਾਂਸਪੋਰਟੇਸ਼ਨ ਕੋਲੀਸ਼ਨ ਆ, ਉਹਨਾਂ ਨੇ ਲੈਟਰ ਲਿਖਿਆ ਆ FMCSA ਦੇ ਜਿਹੜੇ ਸਟੀਵ ਵਾਰਬਰੀ ਆ ਡਿਪਟੀ ਸੈਕਟਰੀ, ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਜਿਹੜੇ ਨਵੇਂ ਸੈਕਟਰੀ ਆ ਸ਼ਾਨ ਡਫੀ। ਕਹਿੰਦੇ ਵੀ ਜਦ ਦਾ ਹੁਣ ਇਹ ਰੂਲ ਲਾਗੂ ਹੋ ਗਿਆ ਆ ਵੀ ਤੁਸੀਂ ਕਿਉਂ ਨਹੀਂ ਇਹਦੇ ਤੇ ਐਕਟ ਕਰ ਰਹੇ। ਕਹਿੰਦੇ ਵੀ ਵੀ ਕੈਨ ਨਾਟ ਹੈਵ ਨਾਨ ਇੰਗਲਿਸ਼ ਟਰੱਕਰਸ ਕਿਲਿੰਗ ਟਰੱਕਰਸ। ਸੋ ਲੋਕ ਮਤਲਬ ਇਹ ਵੀ ਇਹਨਾਂ ਨੇ ਹੁਣ ਮਿਲਾਦਾ ਇਹ ਇਸ਼ੂ ਫੋਰਫਰੰਟ ਤੇ ਲੈ ਆਂਦਾ ਇਹਨਾਂ ਨੇ। ਸੋ ਇਹਦੇ ਤੇ ਸਖਤੀ ਜਿਹੜੀ ਮਿਲਾਦਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਊਗੀ। ਕਰਨਾ ਤੁਸੀਂ ਕੀ ਆ ਵੀ ਭਾਈ ਹੁਣ ਇੰਗਲਿਸ਼ ਦੇ ਜਿਹੜਾ ਉਹਨੂੰ ਆਪਣਾ ਕਰੋ, ਥੋੜੀ ਤਿੱਖੀ ਕਰੋ ਉਹਨੂੰ, ਇਹੀ ਆਪਾਂ ਕਹਿੰਦੇ ਆ, ਪ੍ਰੈਕਟਿਸ ਕਰੋ ਉਹਦੀ, ਤੇ ਥੋੜਾ ਬਹੁਤੀਆਂ ਕਲਾਸਾਂ ਲਓ। ਅਡਲਟ ਸਕੂਲ ਦਾ ਤੁਹਾਨੂੰ ਦੱਸਿਆ ਆ, ਹੋਰ ਆਨਲਾਈਨ ਬਥੇਰਾ ਕੁਛ ਆ, ਜਿੱਥੇ ਆਪਾਂ ਰੀਲਾਂ ਦੇਖਦੇ ਆ ਉੱਥੇ ਥੋੜੀਆਂ ਜਿਹੀਆਂ ਇਦਾਂ ਦੀਆਂ ਵੀਡੀਓਜ਼ ਵੀ ਜਿਹੜਾ ਬੰਦਾ ਦੇਖ ਸਕਦਾ। ਚਲੋ ਥੋੜਾ ਬਹੁਤਾ ਹੱਥ ਹੌਲਾ ਹੋਊਗਾ, ਹੱਥ ਸੌਖਾ ਹੋਊਗਾ, ਚੰਗੇ ਰਹੂਗੇ, ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਜਿਹੜੀ ਉਹ ਈਜ਼ੀ ਰਹਿੰਦੀ ਆ। ਕਾਲਜ ਵੀ ਆਪਣੇ ਨਾਲ ਜੁੜ ਰਹੇ ਆ ਤੇ ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 52 4082 ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਜੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਆ। ਆਪਣੇ ਨਾਲ ਜੁੜੇ ਨੇ